पुलिस ने पीटीआई ਦੇ ਅਹਿਮ ਰਹਿਨੁਮਾ ਆਮਿਰ ਡੋਗਰ ਦੇ ਡੇਰੇ ਉੱਤੇ ਛਾਪਾ ਮਾਰ ਕੇ 10 ਤੋਂ ਵੱਧ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ। ਪਾਰਟੀ ਰਹਿਨੁਮਾਵਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਹੋਣ ਵਾਲੇ ਬੰਦਿਆਂ ਵਿੱਚ ਆਮਿਰ ਡੋਗਰ ਵੀ ਸ਼ਾਮਿਲ ਨੇ, ਜਿਨ੍ਹਾਂ ਦੀ ਗ੍ਰਿਫਤਾਰੀ ਦੀ ਪੁਲਿਸ ਤਰਦੀਦ ਕਰ ਰਹੀ ਹੈ। ਆਮਿਰ ਡੋਗਰ ਗ੍ਰਿਫਤਾਰ ਹੋਏ ਨੇ ਜਾਂ ਨਹੀਂ, ਇਸ ਤੋਂ ਕਤਾ ਨਜ਼ਰ ਵੇਖਿਆ ਜਾਵੇ ਤੇ ਸਿਆਸੀ ਹਾਲਾਤ ਮੁਸਲਸਲ ਤਸਾਦਮ ਵੱਲ ਵਧ ਰਹੇ ਨੇ। ਪਹਿਲੇ ਫਵਾਦ ਚੌਧਰੀ ਦੀ ਗ੍ਰਿਫਤਾਰੀ, ਫਿਰ ਪਰਵੇਜ਼ ਲਾਈ ਦੇ ਘਰ ਉੱਤੇ ਮੁਸਲਸਲ 2 ਵਾਰੀ ਛਾਪੇ ਤੇ ਮਗਰੋਂ ਸ਼ੇਖ ਰਸ਼ੀਦ ਨੂੰ ਗ੍ਰਿਫਤਾਰ ਕਰਨਾ ਇਸ਼ਾਰੇ ਦਿੰਦਾ ਹੈ ਕਿ ਹਕੂਮਤ ਕਿਸੇ ਵੀ ਤੌਰ ਤਹਿਰੀਕੇ ਇਨਸਾਫ ਤੇ ਉਹਦੇ ਇਤਿਹਾਦੀਆਂ ਨਾਲ ਰਿਆਇਤ ਵਰਤਣ ਵਾਲੀ ਨਹੀਂ, ਜਿਹਦਾ ਇਜ਼ਹਾਰ ਪਿਛਲੇ ਦਿਨਾਂ ਜਦੋਂ ਇhtਜਾਜ ਦਾ ਐਲਾਨ ਕੀਤਾ ਗਿਆ ਤੇ ਵਜ਼ੀਰ ਦਾਖਲਾ ਰਾਣਾ ਸਨਾਹ ਵੱਲੋਂ ਵਾਜ਼ਿਹ ਅੰਦਾਜ਼ ਵਿੱਚ ਕੀਤਾ ਗਿਆ ਸੀ। ਹੁਣ ਰਾਣਾ ਸਨਾਉੱਲਾ ਆਪਣੇ ਬਿਆਨ ਦੇ ਮੁਤਾਬਿਕ ਤਹਿਰੀਕੇ ਇਨਸਾਫ ਦੇ ਸਿਆਸੀ ਕਾਰਕੁਨਾਂ ਨੂੰ ਚੰਗੀ ਤਰ੍ਹਾਂ ਮਜ਼ਾ ਚ ਖਾ ਰਹੇ ਨੇ ਤੇ ਜਮਹੂਰੀ ਰਵਾਇਤਾਂ ਨੂੰ ਵੀ ਸ਼ਾਇਦ ਮਜ਼ਬੂਤ ਵੀ ਬਣਾ ਰਹੇ ਨੇ। अब ये कह रहा है कि मैंने जेल भरो तहरीक शुरू करनी है। बेटा तुम जेल भरो तहरीक शुरू करो, तुम्हारा इलाज मैं करूंगा। 25 मई को तुमने इस्लामाबाद लॉक करने के लिए आना था। तुमने इस्लामाबाद लॉक करने के लिए आना था, फिर तुम्हारे साथ जो हुआ वो तुम्हें याद होना चाहिए। ਜੇ ਮੁਲਕੀ ਸਿਆਸੀ ਕਲਚਰ ਇਹੋ ਰਿਹਾ ਤੇ ਸਾਡੇ ਇੱਥੇ ਦੀ ਸਿਆਸਤ ਸ਼ਊਰ ਤੋਂ ਦੂਰ ਇੰਤਕਾਮੀ ਕਾਰਵਾਈਆਂ ਤੀਕਰ ਮਹਦੂਦ ਰਹਿ ਜਾਵੇਗੀ। ਆਮ ਬੰਦਾ ਸੋਚ ਰਿਹਾ ਕਿ ਕੀ ਇਹੋ ਜਮਹੂਰੀਅਤ ਹੈ ਜਿਹਦੇ ਵਿੱਚ ਸਿਆਸੀ ਮੁਖਾਲਫਾਂ ਨੂੰ ਕਿਸੇ ਨਾ ਕਿਸੇ ਇਲਜ਼ਾਮ ਵਿੱਚ ਰਗੜਾ ਲਾ ਕੇ ਆਪਣੀ ਹਕੂਮਤ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਸੋਚਣਾ ਇਹ ਹੈ ਕਿ ਕੀ ਸਾਡਾ ਸਿਆਸੀ ਕਲਚਰ ਜਮਹੂਰੀ ਰਵੱਈਆਂ ਦੀ ਬਜਾਏ ਗਾਲੀ ਗਲੋਚ ਤੇ ਪਕੜ ਦਕੜ ਤੀਕਰ ਮਹਦੂਦ ਹੋ ਕੇ ਰਹਿ ਜਾਵੇਗਾ। ਜੇ ਇੰਜ ਹੀ ਹੁੰਦਾ ਹੈ ਤੇ ਫਿਰ ਖੁਦਾ ਹੀ ਇਸ ਰਿਆਸਤ ਨੂੰ ਮਹਿਫੂਜ਼ ਰੱਖ ਸਕਦਾ ਹੈ।